BJP government prioritizes heritage and development and is inspired by the Gurus. Prime Minister also accused the Congress of never gathering courage to address Kartarpur corridor issue. ਸਿੱਖਾਂ ਨੂੰ ਲੁਭਾਉਣ ਲਈ ਕਹਿੰਦੇ ਦੇਖੋ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ 'ਤੇ ਚੱਲਦੇ ਹਾਂ ਔਰ ਅਫਗਾਨਿਸਤਾਨ ਤੋਂ ਦੇਖੋ ਸਿੱਖਾਂ ਨੂੰ ਵੀ ਅਸੀਂ ਮਹਿਫੂਜ਼ ਲਿਆਂਦਾ ਔਰ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਮਾਣ ਸਤਿਕਾਰ ਨਾਲ ਅਸੀਂ ਅਫਗਾਨਿਸਤਾਨ ਤੋਂ ਲਿਆਂਦਾ। ਉਸ ਰਾਜਸਥਾਨ 'ਚ ਖਲੋ ਕੇ ਗੱਲ ਕਹਿ ਰਿਹਾ ਹੈ ਜਿਸ ਰਾਜਸਥਾਨ ਦੇ ਪ੍ਰੋਮੀਨੈਂਟ BJP ਦੇ ਲੀਡਰ ਨੇ ਸੰਦੀਪ ਦਾਇਨਾ ਨੇ ਉਸ ਇਕੱਠ ਦੇ ਵਿੱਚ ਜਿਹਦੇ 'ਚ ਕਿ ਆਦਿੱਤਿਆਨਾਥ ਯੋਗੀ ਵੀ ਬੈਠਾ ਹੈ ਉੱਥੇ ਉਹਨੇ ਕਿਹਾ ਕਿ ਇਹ ਗੁਰਦੁਆਰੇ ਅਤੇ ਮਸੀਤਾਂ ਇਹ ਹਿੰਦੂਤਵਾ ਦੇ ਰਸਤੇ ਦੀਆਂ ਸਭ ਤੋਂ ਵੱਡੀਆਂ ਰੁਕਾਵਟਾਂ ਨੇ, ਨਸੂਰ ਨੇ ਔਰ ਉਹ ਵੀ ਤਾੜੀਆਂ ਮਾਰ ਰਿਹਾ ਆਦਿੱਤਿਆਨਾਥ ਯੋਗੀ। ਦੇਖੋ ਜੀ ਅਸੀਂ ਗੁਰਪੁਰਬ ਕਿੰਨੀ ਆਨ ਸ਼ਾਨ ਨਾਲ ਮਨਾਉਂਦੇ, ਅਸੀਂ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਵੀਰ ਬਾਲ ਦਿਵਸ ਵਜੋਂ ਜਿਹੜਾ ਉਹ ਮਾਨਤਾ ਦਿੱਤੀ। ਹੁਣ ਜਿਹੜੇ ਐਕਸ਼ਨਸ ਦੇ ਨਾਲ ਇਹ ਸਿੱਖਾਂ ਨੂੰ ਐਬਜ਼ੋਰਵ ਕਰ ਰਹੇ ਨੇ ਆਪਣੇ 'ਚ ਉਹ ਸਿੱਖਾਂ ਨੂੰ ਐਜ਼ ਏ ਫੇਵਰ ਸ਼ੋ ਕਰ ਰਹੇ ਨੇ। ਇੱਕ ਪਾਸੇ ਤਾਂ ਗੰਗਾ ਨਗਰ ਦੇ ਔਰ ਹਨੂਮਾਨਗੜ੍ਹ ਦੇ ਸਿੱਖਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਨੇ, ਦੂਸਰੇ ਪਾਸੇ ਗੁੰਡਾ ਬਲਾਤਕਾਰੀ ਜਬਰ ਜਨਾਹ ਕਰਨ ਵਾਲਾ ਸੌਦਾ ਸਾਧ ਰਾਮ ਰਹੀਮ ਉਹਨੂੰ ਅਗੇਨ 3 ਹਫ਼ਤੇ ਦੀ ਪੈਰੋਲ ਦੇ ਉੱਤੇ ਛੱਡਿਆ ਗਿਆ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਜਸਥਾਨ ਵਿੱਚ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਹਨ ਔਰ ਰਾਜਸਥਾਨ ਵਿੱਚ ਸਿੱਖਾਂ ਦੀ ਆਬਾਦੀ 10 ਲੱਖ ਤੋਂ ਜ਼ਿਆਦਾ ਹੈ ਔਰ ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਅਤੇ ਹਨੂਮਾਨਗੜ੍ਹ ਵਿੱਚ ਸਿੱਖ ਵੋਟਰ ਹੀ ਜਿਹੜੀ ਜਿੱਤ ਹਾਰ ਦਾ ਫੈਸਲਾ ਕਰਦੇ ਨੇ ਔਰ ਮੋਦੀ ਵੱਲੋਂ ਗੰਗਾਨਗਰ ਅਤੇ ਹਨੂਮਾਨਗੜ੍ਹ ਵਿੱਚ ਚੋਣ ਜਲਸੇ ਕੀਤੇ ਗਏ ਅਤੇ ਉਸ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ੍ਹਿਆ ਔਰ ਹੋਰ ਵੀ ਸਿੱਖਾਂ ਦੀ ਭਲਾਈ ਲਈ ਕੰਮ ਕੀਤੇ ਨੇ। ਸੋ ਇਸ ਲਈ ਵੋਟਾਂ BJP ਨੂੰ ਪਾਓ। ਸੋ ਦੂਸਰੇ ਪਾਸੇ ਬਲਾਤਕਾਰੀ ਗੁੰਡੇ ਰਾਮ ਰਹੀਮ ਨੂੰ ਫਿਰ 3 ਹਫ਼ਤੇ ਲਈ ਪੈਰੋਲ ਤੇ ਰਿਹਾ ਕਰ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਲੈ ਦੇ ਕੇ ਹਾਲਾਂ ਮੇਰਾ ਮਨ ਨਹੀਂ ਕਰਦਾ ਹੁੰਦਾ ਵੀ ਮੈਂ ਇਸ ਗੰਦ ਦਾ ਢੇਰ ਜਿਹੜੀ ਹੈ ਸਾਰੀ ਹਿੰਦੂ ਤੋਂ ਵੀ ਆਈਡੀਓਲੋਜੀ ਹੈ ਔਰ ਦੂਸਰਾ ਇਹਨਾਂ ਦੇ ਦੁਆਲੇ ਹੀ ਆਪਣੀ ਗੁਫ਼ਤਗੂ ਨੂੰ ਰੱਖਾਂ। ਇੰਟਰਨੈਸ਼ਨਲ ਇਸ਼ੂਜ਼ ਵੀ ਨੇ ਬਟ ਸਾਡੇ ਇੱਕ ਵੱਡੇ ਤਬਕੇ ਨੂੰ ਇੰਟਰਨੈਸ਼ਨਲ ਇਸ਼ੂਜ਼ 'ਚ ਕੋਈ ਬਹੁਤੀ ਦਿਲਚਸਪੀ ਨਹੀਂ ਹੁੰਦੀ ਜਾਂ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਕਿ ਭਾਈ ਇਹ ਸਾਡੀ ਸਮਝ ਤੋਂ ਬਾਹਰ ਹੈ ਅਤੇ ਫਿਰ ਅਸੀਂ ਲੈ ਦੇ ਕੇ ਉਹੀ ਗੱਲਾਂ ਆਪਣਿਆਂ ਨੂੰ ਜਿਹੜੇ ਇਸ ਕਿਸਮ ਦੇ ਫੈਂਸਿਟਰ ਨੇ ਉਹਨਾਂ ਨੂੰ ਲੱਭ ਕੇ ਇਹੀ ਸੁਣਾਉਣਾ ਚਾਹੁੰਦੇ ਹੁੰਦੇ ਆ ਕਿ ਭਾਈ ਤੁਸੀਂ ਜਿਹੜਾ ਕੋਈ ਅਕਲ ਨੂੰ ਹੱਥ ਮਾਰੋ ਔਰ ਅਲਟੀਮੇਟਲੀ ਇਹ ਦੇਖੋ ਕਿ ਵੀ ਤੁਹਾਡੇ ਕੋਲ ਆਪਣਾ ਕੌਮੀ ਘਰ ਖਾਲਿਸਤਾਨ ਬਣਾਉਣ ਤੋਂ ਬਿਨਾਂ ਹੋਰ ਕੀ ਆਪਸ਼ਨ ਬਚੀ ਹੈ। ਜਦੋਂ ਅਸੀਂ ਹਿੰਦੂ ਤਵੀ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਬਹੁਤ ਵਾਰ ਗੱਲ ਕੀਤੀ, ਉਹਨੂੰ ਮੈਂ ਰਿਪੀਟ ਨਹੀਂ ਕਰਾਂਗਾ, ਜਿਸ ਨੂੰ ਹੁਣ ਤਾਜ਼ੀ ਡਿਬੇਟ ਦੇ ਵਿੱਚ ਇਹ ਕਦੇ ਜਿਸ ਨੂੰ ਹਿੰਦੂਤਵਾ ਕਹਿੰਦੇ ਸੀ ਅੱਜ ਕੱਲ੍ਹ ਉਹਦੀ ਮੋਰ ਧਾਰਮਿਕ ਕੋਨੋਟੇਸ਼ਨ ਬਣਾਉਣ ਦੇ ਲਈ ਸਨਾਤਨ ਧਰਮਾ ਲਫ਼ਜ਼ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਮਿਸਟਰ ਸਟਾਲਿਨ ਕਰੁਣਾਨਿਧੀ ਦਾ ਮੁੰਡਾ ਤਮਿਲਨਾਡੂ 'ਚ ਜਿਹਨੇ ਪਿਛਲੇ ਸਮੇਂ 'ਚ ਕਿਹਾ ਸੀ ਕਿ ਵੀ ਇਹ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਜਦੋਂ ਤੱਕ ਸਨਾਤਨ ਧਰਮ ਦਾ ਮੂਲ ਤੌਰ 'ਤੇ ਖਾਤਮਾ ਨਹੀਂ ਹੋ ਜਾਂਦਾ ਔਰ ਇਹ ਗੱਲ ਉਹਨੇ ਕੋਈ ਅਲੋਕਾਰ ਨਹੀਂ ਕਹੀ। ਇਹ ਗੱਲ ਈਵਨ ਜਿਹੜੇ ਭਾਰਤੀ ਸੰਵਿਧਾਨ ਜਿਨ੍ਹਾਂ ਨੂੰ ਲਿਖਣ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ ਡਾਕਟਰ BR ਅੰਬੇਦਕਰ, ਉਹਨਾਂ ਨੇ ਕਿਹਾ ਸੀ ਕਿ ਵੀ ਜਦੋਂ ਤੱਕ ਇਸ ਖਿੱਤੇ ਦੇ ਵਿੱਚ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਇਹ ਕਾਇਮ ਨੇ ਉਦੋਂ ਤੱਕ ਕੋਈ ਇਨਸਾਫ ਵਾਲੀ ਸੁਸਾਇਟੀ ਨਹੀਂ ਕ੍ਰੀਏਟ ਕੀਤੀ ਜਾ ਸਕਦੀ। ਇਸ ਲਈ ਉਹਨਾਂ ਨੇ ਤਾਂ 1920 ਦੇ ਵਿੱਚ ਹੀ ਇੱਕ ਦਿਨ ਮੁਕਰਰ ਕੀਤਾ ਸੀ ਜਿਸ ਦਿਨ ਮਨੂ ਸਮ੍ਰਿਤੀ ਔਰ ਇਹ ਵੇਦਾਂ ਵੂਦਾਂ ਨੂੰ ਸਾੜਿਆ ਜਾਂਦਾ ਸੀ। ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਵੀ ਉਹਨਾਂ ਦੇ ਜਿਹੜੇ ਅੱਜ ਆਪਣੇ ਆਪ ਨੂੰ ਫਾਲੋਅਰ ਕਹਿਣ ਵਾਲੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਸਿੱਖਾਂ ਦੀ ਜਿਹੜੀ ਥੋੜ੍ਹੀ ਬਹੁਤ ਗੱਲ ਹੈ ਉਹ ਜ਼ਿਆਦਾ ਰੜਕਦੀ ਜਾਂ ਚੁੱਭਦੀ ਹੈ, ਪਰ ਜਦੋਂ ਬ੍ਰਾਹਮਣਵਾਦ ਔਰ ਦੂਜਾ ਉਹ ਕਾਂਸ਼ੀ ਰਾਮ ਦੇ ਨਾਲ ਹੀ ਖਤਮ ਹੋ ਗਿਆ ਕਿਉਂਕਿ
ਮਾਇਆਵਤੀ ਤੇ ਬਿਲਕੁਲ ਕਰਪਟ ਬੀਬੀ ਜਿਹਨੇ ਬਿਲਕੁਲ ਹੀ ਉਹ ਜਿਹੜੀ ਆਈਡੀਓਲੋਜੀ ਸੀ, ਜਿਹੜੇ ਅੰਬੇਦਕਰ ਦੇ ਥਾਟ ਨੂੰ ਹੀ ਕਾਂਸ਼ੀ ਰਾਮ ਨੇ ਪੋਲੀਟੀਕਲ ਅਰੀਨਾ 'ਚ ਬਦਲਿਆ ਸੀ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ। ਪਰ ਤੁਸੀਂ ਬਹੁਤ ਸਾਰੇ ਈਵਨ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ 'ਚ ਕੁਝ ਪੱਗਾਂ ਵਾਲੇ ਵੀ ਨੇ, ਉਹ ਖਾਲਿਸਤਾਨ ਦੇ ਉੱਤੇ, ਸਿੱਖੀ ਦੇ ਉੱਤੇ, ਔਰ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਜਿਹੜਾ ਉਹ ਜ਼ਾਤ ਪਾਤ ਜਾਂ ਦੂਜਾ ਨਜ਼ਰ ਆਉਂਦਾ, ਉਹਨਾਂ ਨੂੰ ਬਾਕੀ ਜਿਹੜਾ ਹਿੰਦੂ ਤਵੀਆਂ ਦੇ ਥੱਲੇ ਕੀ ਚੱਲ ਰਿਹਾ ਹੈ ਉਹਦੇ ਲਈ ਉਹਨਾਂ ਕੋਲ ਕੁਝ ਕਹਿਣ ਨੂੰ ਨਹੀਂ ਹੈ। ਲੇਕਿਨ ਇਸ ਸਭ ਦੇ ਬਾਵਜੂਦ ਕਿਵੇਂ ਇਹ ਜੇ ਕਰੁਣਾਨਿਧੀ ਦੇ ਮੁੰਡੇ ਨੇ ਇਹ ਗੱਲ ਕਹੀ ਤਾਂ ਇਹਨਾਂ ਨੇ ਉਸ ਨੂੰ ਇੰਨਾ ਇਸ਼ੂ ਬਣਾ ਕੇ ਉਹਨਾਂ ਨੂੰ ਲੱਗਾ ਕਿ ਜੀ ਇਹ ਤਾਂ ਸਨਾਤਨ ਧਰਮ, ਹਾਲਾਂ ਜਦੋਂ ਉਹ ਕਹਿ ਰਿਹਾ ਸੀ ਉਹਦਾ ਮਤਲਬ ਤਾਂ ਜਿਹਨੂੰ ਇਹ ਸਨਾਤਨ ਧਰਮ ਕਹਿੰਦੇ ਨੇ ਉਹ ਜ਼ਾਤ ਪਾਤੀ ਸਿਸਟਮ ਹੈ, ਵਰਣ ਆਸ਼ਰਮ ਹੈ। ਤੇ ਜਦੋਂ ਤੱਕ ਜ਼ਾਤ ਪਾਤੀ ਸਿਸਟਮ ਕਾਇਮ ਹੈ, ਬਰਾਬਰੀ ਦਾ ਕਾਨਸੈਪਟ ਜਾਂ ਈਵਨ ਕਨਸਟੀਟਿਊਸ਼ਨ ਕਿਵੇਂ ਇੰਪਲੀਮੈਂਟ ਹੋਏਗਾ ਜਦੋਂ ਤੁਹਾਡੀ ਜ਼ਹਿਨੀਅਤ ਦੇ ਵਿੱਚ ਹੀ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਤੇ ਬੇਸ ਤੋਂ ਅੱਗੋਂ ਉਹਨਾਂ ਦੀਆਂ 16,000 ਕੇ 18,000 ਜਾਤੀਆਂ, ਪਰ ਜਾਤੀਆਂ, ਉਪਜਾਤੀਆਂ, ਗੋਤਾਂ ਔਰ ਉਹ ਸਾਰੇ ਦੇ ਨਾਲ ਜੁੜਿਆ ਹੈ। ਹੁਣ ਕਿਉਂਕਿ ਕਰੁਣਾਨਿਧੀ ਦੀ ਪਾਰਟੀ ਹਿੱਸਾ ਹੈ ਇੰਡੀਆ ਅਲਾਇੰਸ ਦੀ, ਜਿਹਨੂੰ ਰਾਹੁਲ ਗਾਂਧੀ ਔਰ ਦੂਸਰੇ ਲੀਡ ਕਰਦੇ ਨੇ, ਬਾਕੀ ਪਾਰਟੀਆਂ ਵੀ ਆਰਜੇਡੀ, ਉਹਦਾ ਲਾਲੂ ਯਾਦਵ ਔਰ ਨਿਤੀਸ਼ ਕੁਮਾਰ ਔਰ ਦੂਸਰੇ। ਸੋ ਬੀਜੇਪੀ ਨੂੰ ਲੱਗਾ ਵੀ ਇਹ ਤਾਂ ਬਹੁਤ ਵਧੀਆ ਕੰਮ ਹੈ ਕਿ ਵੀ ਤੁਸੀਂ ਕਹੋ ਜੀ ਇਹ ਤਾਂ ਹਿੰਦੂਆਂ ਦੇ, ਕਿਉਂਕਿ ਹੁਣ ਉਹ ਮੁਸਲਮਾਨਾਂ ਵਾਲਾ ਸੌਦਾ ਬਹੁਤਾ ਵਿਕਦਾ ਨਹੀਂ ਹੈ। ਮੁਸਲਮਾਨ ਤਾਂ ਵੈਸੇ ਹੀ ਆਈਸੋਲੇਟ ਕਰਤੇ। ਉਹਨਾਂ ਨੇ ਕਿਹਾ ਜੀ ਜੇ ਇਹ ਸਾਰੇ ਇਗਨੋਰ ਵੀ ਹੁੰਦੇ ਨੇ, 80% ਹਿੰਦੂ ਨੇ, ਉਹਨਾਂ ਦੀਆਂ ਤੁਹਾਨੂੰ 60-65% ਵੋਟਾਂ ਜਾਂ 55% ਵੀ ਮਿਲ ਜਾਂਦੀਆਂ ਨੇ। ਸੋ ਹੁਣ ਤਾਂ ਜਿਹੜੀ ਬੀਜੇਪੀ ਜਾਂ ਕਾਂਗਰਸ ਦੇ ਲਈ ਮੁਸਲਮਾਨ ਵੋਟਰ ਮੈਟਰ ਵੀ ਨਹੀਂ ਕਰਦਾ। ਔਰ ਇਸ ਲਈ ਰਾਹੁਲ ਗਾਂਧੀ ਸਮੇਤ ਬਾਕੀਆਂ ਦਾ ਵੀ ਜ਼ੋਰ ਜਿਹੜਾ ਆਪਣੇ ਆਪ ਨੂੰ ਹਿੰਦੂ ਸਾਬਤ ਕਰਨ ਤੇ ਲੱਗਾ ਹੋਇਆ, ਇਹਨਾਂ ਦਾ ਆਪਣੇ ਆਪ ਨੂੰ ਹੁਣ ਹਿੰਦੂਆਂ ਤੋਂ ਵੀ ਅੱਗੇ ਜਾ ਕੇ ਸਨਾਤਨੀ ਸਾਬਤ ਕਰਨ ਤੇ ਲੱਗਾ ਹੋਇਆ। ਹੁਣ ਕਿਉਂਕਿ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਇਹਨਾਂ ਸਾਰਿਆਂ ਦੇ ਵਿੱਚ ਜਿਹੜੀਆਂ ਨੇ, ਛੱਤੀਸਗੜ੍ਹ 'ਚ ਵੋਟਾਂ ਪੈ ਚੁੱਕੀਆਂ ਨੇ, ਮੱਧ ਪ੍ਰਦੇਸ਼ ਵੀ ਪੈ ਚੁੱਕੀਆਂ, ਰਾਜਸਥਾਨ 'ਚ ਪੈਣ ਵਾਲੀਆਂ। ਤੇ ਅੱਜ ਕੱਲ੍ਹ ਮੋਦੀ ਜਿਹੜਾ ਕਿ ਉਹ ਕਦੇ ਲੱਗਾ ਹੀ ਨਹੀਂ ਕਿ ਵੀ ਉਹ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਬਿਹੇਵ ਕਰਦਾ, ਉਹ ਅਜੇ ਵੀ ਬੀਜੇਪੀ ਦਾ ਹੀ ਇੱਕ ਆਗੂ ਹੋਣ ਦੇ ਨਾਤੇ ਜਿੰਨੇ ਚੋਣ ਕੈਂਪੇਨ, ਭਾਵੇਂ ਉਹ ਮਿਊਨਿਸਪਲ ਕਮੇਟੀ 'ਚ ਡੌਗ ਕੈਚਰ ਦਾ ਹੀ ਚੋਣ ਹੋਏ ਕਿ ਜੀ ਕੁੱਤਿਆਂ ਨੂੰ ਕਿਹਨੇ ਸਾਂਭਣਾ, ਉਹਦੀ ਚੋਣ 'ਚ ਬੀਜੇਪੀ ਦਾ ਕੈਂਡੀਡੇਟ ਹੋਏ ਤਾਂ ਉੱਥੇ ਮੋਦੀ ਆ ਜਾਏਗਾ ਪ੍ਰਚਾਰ ਚੋਣ ਸਭਾ ਕਰਨ ਦੇ ਲਈ ਕਿ ਵੀ ਮੇਰਾ ਡੌਗ ਕੈਚਰ ਨੂੰ ਵੋਟਾਂ ਪਾਓ। ਹੁਣ ਇੱਕ ਪਾਸੇ ਤਾਂ ਉਹ ਮੈਜੋਰਿਟੀ ਹਿੰਦੂਆਂ ਨੂੰ ਰਾਜਸਥਾਨ ਦੇ ਵਿੱਚ, ਜਿੱਥੇ ਕਾਂਗਰਸ ਦੀ ਸਰਕਾਰ ਹੈ ਅਸ਼ੋਕ ਗਹਿਲੋਤ ਦੀ, ਉਹ ਵੂ ਕਰਨ ਲਈ ਕਹਿ ਰਿਹਾ ਸਨਾਤਨ ਧਰਮਾ's eradication will annihilate ਰਾਜਸਥਾਨ ਕਲਚਰ, PM ਮੋਦੀ ਨੇ ਇਲੈਕਸ਼ਨ ਰੈਲੀ। ਔਰ ਉਸੇ ਹੀ ਹਨੂਮਾਨਗੜ੍ਹ ਜ਼ਿਲ੍ਹੇ 'ਚ, ਕਿਉਂਕਿ ਇਹ ਦੋਵੇਂ ਜ਼ਿਲ੍ਹੇ ਹਨੂਮਾਨਗੜ੍ਹ ਔਰ ਗੰਗਾਨਗਰ ਇਹ ਬਿਲਕੁਲ ਪੰਜਾਬ ਦੇ ਅਬੋਹਰ ਫਾਜ਼ਿਲਕਾ ਏਰੀਏ ਦੇ ਪਾਸਿਓਂ ਬਾਰਡਰ ਲੱਗਦਾ ਹੈ ਰਾਜਸਥਾਨ 'ਚ, ਬਠਿੰਡੇ ਵਾਲੇ ਪਾਸਿਓਂ। ਕਿਉਂਕਿ ਬਠਿੰਡੇ ਤੋਂ ਰਹੀ ਜਦੋਂ ਬਹੁਤ ਵਾਰੀ ਇਹ ਕਿਹਾ ਜਾਂਦਾ ਹੈ ਜੀ ਬੀਕਾਨੇਰ ਜਿਹੜੀ ਕੈਂਸਰ ਟ੍ਰੇਨ ਜਾਂਦੀ ਹੈ, ਔਰ ਇਹ ਗੰਗਾਨਗਰ 'ਚ ਵੀ ਔਰ ਬੀਕਾਨੇਰ 'ਚ ਵੀ ਕੁਝ ਸਸਤੀ ਕਿਸਮ ਦੇ ਹਸਪਤਾਲ ਨੇ ਜਿੱਥੇ ਕਿ ਕੈਂਸਰ ਦਾ ਇਲਾਜ ਹੁੰਦਾ ਹੈ। ਸੋ ਇਹ ਬਠਿੰਡੇ ਵਾਲੇ ਪਾਸਿਓਂ ਜਿਹੜਾ ਹੈ ਨਾਲ ਦੀ ਨਾਲ ਨੋਟ ਅਬੋਹਰ ਫਾਜ਼ਿਲਕਾ ਬਠਿੰਡਾ, ਉਹਨਾਂ 'ਚ ਵੀ ਲੱਗਦਾ ਰਾਜਸਥਾਨ ਬਾਰਡਰ ਲੱਗਦਾ, ਬਟ ਇਹ ਗੰਗਾਨਗਰ ਰਾਜਸਥਾਨ, ਗੰਗਾਨਗਰ ਹਨੂਮਾਨਗੜ੍ਹ ਇਹ ਨੇ। ਔਰ ਇਹਦੇ 'ਚ ਸਾਈਜ਼ੇਬਲ ਜ਼ਮੀਨਾਂ, ਆਬਾਦੀ ਭਾਵੇਂ ਸਿੱਖਾਂ ਦੀ 30-35% ਹੋਏ ਹਰ ਜ਼ਿਲ੍ਹੇ, ਜ਼ਮੀਨਾਂ ਆਲਮੋਸਟ 50% ਤੋਂ ਜ਼ਿਆਦਾ ਸਿੱਖ ਹੋਣ ਕਰਦੇ ਨੇ। ਔਰ ਇਹ ਮਹਾਰਾਜਾ ਗੰਗਾ ਸਿੰਘ ਜਿਹਨੇ ਜਦੋਂ ਇਹ ਨਹਿਰ ਲਈ ਹੈ ਉਦੋਂ ਵੀ ਇਹ ਜ਼ਮੀਨਾਂ ਦਾ, ਔਰ ਕੁਛ ਤਾਂ ਐਸੇ ਵੀ ਉਹਨਾਂ ਇਲਾਕਿਆਂ 'ਚ ਗੁਰਦੁਆਰੇ ਸੀ ਜਿਨ੍ਹਾਂ ਦੀ ਮੇਨਟੇਨੈਂਸ ਦਾ ਖਰਚਾ ਉਹ ਹਕੂਮਤ ਵੱਲੋਂ ਆਉਂਦਾ ਸੀ, ਉਹਦੇ ਰਾਜ ਪਰਿਵਾਰ ਵੱਲੋਂ। ਹੁਣ ਉੱਥੇ ਉਹ ਐਡਰੈਸ ਕਰ ਰਿਹਾ ਔਰ ਇਹ ਕਹਿ ਰਿਹਾ ਕਿ ਵੀ ਇਹ ਦੇਖੋ ਕਾਂਗਰਸ ਜਿਹੜੀ ਹੈ ਉਹ ਕਿਉਂਕਿ ਸਨਾਤਨ ਧਰਮ ਨੂੰ ਡਿਸਟਰੋਏ ਕਰਨਾ ਚਾਹੁੰਦੀ ਹੈ, ਕਿਉਂਕਿ ਦੇਖ ਲਓ ਸਟਾਲਿਨ ਨੇ ਕੀ ਕਿਹਾ, ਤੇ ਜੇ ਬੀਜੇਪੀ ਨਾ ਰਹੀ ਤਾਂ ਸਨਾਤਨ ਧਰਮ ਤੁਹਾਡਾ ਨਹੀਂ ਬਚਿਆ। ਸੋ ਇੱਕ ਪਾਸੇ ਉਹ ਹਿੰਦੂਆਂ ਨੂੰ ਵੂ ਕਰ ਰਿਹਾ ਧਰਮ ਦੇ ਨਾਂ ਤੇ, ਪਰ ਸਾਡਾ ਵਿਸ਼ਾ ਤਾਂ ਇਹ ਹੈ ਕਿ ਵੀ ਕਿਉਂਕਿ ਇਹਨਾਂ ਦੋਨੋਂ ਜ਼ਿਲ੍ਹਿਆਂ 'ਚ ਰਾਜਸਥਾਨ 'ਚ ਇੱਕ ਅੰਦਾਜ਼ੇ ਮੁਤਾਬਕ 15 ਲੱਖ ਸਿੱਖ ਨੇ, ਹਾਲਾਂਕਿ ਸਾਰੇ ਪਾਸੇ ਹੀ ਨੇ, ਬੀਕਾਨੇਰ 'ਚ ਵੀ ਨੇ, ਦੂਰ ਦੂਰ ਤੱਕ ਨੇ, ਲੇਕਿਨ ਇਹ ਹਨੂਮਾਨਗੜ੍ਹ ਔਰ ਗੰਗਾਨਗਰ ਇਹ ਦੋ ਜ਼ਿਲ੍ਹੇ ਐਸੇ ਨੇ ਜਿਨ੍ਹਾਂ ਦੇ ਵਿੱਚ ਸਿੱਖ ਵੋਟਰ ਹਾਰ ਜਿੱਤ ਦਾ ਫੈਸਲਾ ਕਰਦੇ ਨੇ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਜਿਹੜੀ ਡਿਸਾਈਡਿੰਗ ਵੋਟ ਹੈ, ਭਾਵੇਂ ਮੈਜੋਰਿਟੀ ਤਾਂ ਗੰਗਾਨਗਰ ਹਨੂਮਾਨਗੜ੍ਹ 'ਚ 75-80% ਹਿੰਦੂ ਨੇ, ਡਿਸਾਈਡਿੰਗ ਵੋਟ ਸਿੱਖਾਂ ਦੀ ਹੈ। ਹੁਣ ਉੱਥੇ ਮੋਦੀ ਨੇ
ਪ੍ਰਮੁੱਖ ਦੋ ਸਭਾਵਾਂ 'ਚ ਇੱਕ ਪੀਲਾ ਬੰਗਾ ਹਲਕਾ ਹੈ ਹਨੂਮਾਨਗੜ੍ਹ 'ਚ, ਉੱਥੇ ਐਡਰੈਸ ਕੀਤਾ, ਇਹ ਗੰਗਾਨਗਰ 'ਚ ਕੀਤਾ। ਹੁਣ ਸਿੱਖਾਂ ਨੂੰ ਵੂ ਕਰਨ ਲਈ ਕੀ ਕਹਿ ਰਿਹਾ, ਮੈਂ ਐਗਜ਼ੈਕਟ ਮੋਦੀ ਦੇ ਅਲਫਾਜ਼ ਜਿਹੜੇ ਉਹਨਾਂ ਨੇ ਮੀਡੀਆ ਨੇ ਦਿੱਤੇ ਨੇ ਜੀ। ਉਹਨਾਂ ਨੇ ਕਿਹਾ ਕਿ ਜੀ ਐਡਰੈਸਿੰਗ ਵੋਟਰਸ ਇਨ ਪੀਲਾ ਬੰਗਾ ਏਰੀਆ ਆਫ ਹਨੂਮਾਨਗੜ੍ਹ, ਪ੍ਰਾਈਮ ਮਿਨਿਸਟਰ ਆਲਸੋ accused the Congress of never gathering courage to address ਕਰਤਾਰਪੁਰ corridor issue। ਪਰ ਉਸ ਤੋਂ ਪਹਿਲਾਂ ਮੋਦੀ ਨੇ ਜਿਹੜਾ ਪਹਿਲੀ ਜਿਹੜੀ ਉਹਨੇ ਆਮ ਸਭਾ ਨੂੰ ਐਡਰੈਸ ਕੀਤਾ, ਉਹਦੇ 'ਚ ਉਹਨੇ ਇਹ ਕਿਹਾ ਕਿ ਜੀ ਦੇਖੋ ਬੀਜੇਪੀ ਗਵਰਨਮੈਂਟ prioritizes heritage and development and is inspired by the gurus। ਉਹਨੇ ਕਿਹਾ ਜੀ ਅਸੀਂ ਤਾਂ ਸਾਡੀ ਸਾਰੀ ਫਿਲਾਸਫੀ ਹਿੰਦੂਤਵਾਦ ਦੀ ਗੁਰੂਆਂ ਤੋਂ ਪ੍ਰਭਾਵਿਤ ਹੈ। ਅੱਛਾ। ਗੁਰੂ ਨਾਨਕ ਦੇਵ ਜੀ ਲੈਫਟ ਹਿਜ਼ ਮਾਰਕ ਅਕ੍ਰੋਸ ਦਾ ਵਰਲਡ ਫॉर ਸਰਵਿੰਗ ਹਿਊਮੈਨਿਟੀ, ਕਿ ਗੁਰੂ ਨਾਨਕ ਸਾਹਿਬ ਨੇ ਸਾਰੀ ਸਮੁੱਚੀ ਜਿਹੜੀ ਹੈ ਇਨਸਾਨੀਅਤ ਦੀ ਸੇਵਾ ਦਾ ਜਿਹੜਾ ਉਹ ਮੈਸੇਜ ਦਿੱਤਾ। ਔਰ ਇਹ ਸਾਰਾ ਜਿਹੜਾ ਹੈ ਇਸ ਦੇ ਉੱਤੇ ਫਿਰ ਉਹ ਕਹਿੰਦਾ ਕਿ ਜੀ ਇਹ ਸਾਰਾ ਪਾਰਟ ਜਿਹੜਾ ਵੀ ਬ੍ਰੌਟ ਆਵਰ ਸਿਟੀਜ਼ਨਸ ਬੈਕ from Afghanistan with utmost respect and ensured the sacred Guru Granth Sahib was flown in from war-torn region with absolute reverence and dignity, Prime Minister said, seeking to engage Sikhs। ਸਿੱਖਾਂ ਨੂੰ ਲੁਭਾਉਣ ਲਈ ਕਹਿੰਦਾ ਦੇਖੋ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਤੇ ਚੱਲਦੇ ਹਾਂ ਔਰ ਅਫਗਾਨਿਸਤਾਨ ਤੋਂ ਦੇਖੋ ਸਿੱਖਾਂ ਨੂੰ ਵੀ ਅਸੀਂ ਮਹਿਫੂਜ਼ ਲਿਆਂਦਾ ਔਰ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਮਾਣ ਸਤਿਕਾਰ ਨਾਲ ਅਸੀਂ ਅਫਗਾਨਿਸਤਾਨ ਤੋਂ ਲਿਆਂਦਾ। ਹੁਣ ਉਸ ਰਾਜਸਥਾਨ 'ਚ ਖਲੋ ਕੇ ਗੱਲ ਕਹਿ ਰਿਹਾ ਹੈ ਜਿਸ ਰਾਜਸਥਾਨ ਦੇ ਪ੍ਰੋਮੀਨੈਂਟ ਬੀਜੇਪੀ ਦੇ ਲੀਡਰ ਨੇ ਸੰਦੀਪ ਦਾਇਨਾ ਨੇ ਉਸ ਇਕੱਠ ਦੇ ਵਿੱਚ ਜਿਹਦੇ 'ਚ ਕਿ ਆਦਿੱਤਿਆਨਾਥ ਯੋਗੀ ਵੀ ਬੈਠਾ ਹੈ, ਉੱਥੇ ਉਹਨੇ ਕਿਹਾ ਕਿ ਇਹ ਗੁਰਦੁਆਰੇ ਤੇ ਮਸੀਤਾਂ ਇਹ ਹਿੰਦੂਤਵਾ ਦੇ ਰਸਤੇ ਦੀਆਂ ਸਭ ਤੋਂ ਵੱਡੀਆਂ ਰੁਕਾਵਟਾਂ ਨੇ, ਨਸੂਰ ਨੇ। ਨਸੂਰ ਹੁੰਦਾ ਉਹ ਜ਼ਖਮ ਜਿਹੜਾ ਵੀ ਜਦੋਂ ਤੱਕ ਇਹਨਾਂ ਨੂੰ ਸਾਫ਼ ਨਹੀਂ ਕਰਦੇ ਹਿੰਦੂਤਵਾ ਦਾ ਮੈਸੇਜ ਨਹੀਂ ਜਾ ਸਕਦਾ। ਔਰ ਇਹ ਉਹਨਾਂ ਦੇ ਉਸੇ ਹੀ ਰਾਜਸਥਾਨ ਦੇ ਵਿੱਚ ਔਰ ਉਹ ਵੀ ਤਾੜੀਆਂ ਮਾਰ ਰਿਹਾ ਆਦਿੱਤਿਆਨਾਥ ਯੋਗੀ ਔਰ ਫਲਾਣਾ ਹਾਲਾਂ ਹੁਣ ਇੰਨਾ ਕੁ ਉਹਨਾਂ ਨੂੰ ਲੱਗਾ ਕਿ ਜੇ ਹੁਣ ਉਹਨੂੰ ਸਸਪੈਂਡ ਕੀਤਾ ਪਾਰਟੀ ਚੋਂ ਕਿ ਉਸੇ ਰਾਜਸਥਾਨ। ਹੁਣ ਤੁਸੀਂ ਇਹਨਾਂ ਦੀ ਉੱਥੇ ਹੀ ਖਲੋ ਕੇ ਮੋਦੀ ਇੱਕ ਪਾਸੇ ਇਹ ਕਹਿ ਰਿਹਾ ਦੇਖੋ ਜੀ ਅਸੀਂ ਤਾਂ ਅਫਗਾਨਿਸਤਾਨ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਂਦੇ, ਅਸੀਂ ਤਾਂ ਉੱਥੋਂ ਸਿੱਖਾਂ ਨੂੰ ਜਿਹੜਾ ਸੇਫ ਕੱਢਿਆ। ਫਿਰ ਉਹਨਾਂ ਨੇ ਕਿਹਾ ਜੀ ਦੇਖੋ ਅਸੀਂ ਕਰਤਾਰਪੁਰ ਕੋਰੀਡੋਰ ਸਾਡੀ ਸਰਕਾਰ ਨੇ Congress never mustered the courage to open Kartarpur corridor. This task was also destined for me, कि मेरे राही ये होया। The BJP celebrated the festivals of the Gurus with grandeur globally and also announced observance of sacrifices of Sahibzadas as Veer Bal Divas। देखो जी ਅਸੀਂ ਗੁਰਪੁਰਬ ਕਿੰਨੀ ਆਨ ਸ਼ਾਨ ਨਾਲ ਮਨਾਉਂਦੇ, ਅਸੀਂ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਵੀਰ ਬਾਲ ਦਿਵਸ ਵਜੋਂ ਜਿਹੜਾ ਉਹ ਮਾਨਤਾ ਦਿੱਤੀ ਹੈ। ਹੁਣ ਜਿਹੜੇ ਐਕਸ਼ਨਸ ਦੇ ਨਾਲ ਇਹ ਸਿੱਖਾਂ ਨੂੰ ਐਬਜ਼ੋਰਵ ਕਰ ਰਹੇ ਨੇ ਆਪਣੇ 'ਚ, ਉਹ ਸਿੱਖਾਂ ਨੂੰ ਐਜ਼ ਏ ਫੇਵਰ ਸ਼ੋ ਕਰ ਰਹੇ ਨੇ। ਹਾਲਾਂਕਿ ਹਕੀਕਤ ਇਹ ਹੈ, ਅਸੀਂ ਪਿਛਲਾ ਟੌਪਿਕ ਡਿਸਕਸ ਕਰਕੇ ਹਟੇ ਹਾਂ ਕਿ ਜੇ ਸੁਪਰੀਮ ਕੋਰਟ ਕੋਲੀਜੀਅਮ ਨੇ 5 ਜੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਬਣਾਉਣ ਲਈ ਕਿਹਾ, ਪ੍ਰੋਮੀਨੈਂਟ ਵਕੀਲ 3 ਹਿੰਦੂ 2 ਸਿੱਖ ਹਿੰਦੂ ਬਣਾ ਦਿੱਤੇ ਨੇ, ਸਿੱਖ ਰੋਕ ਲਏ ਨੇ, ਇਹ ਸਿੱਖਾਂ ਦੀ ਫੇਵਰ ਕਰ ਰਹੇ ਨੇ। ਔਰ ਇਸ ਦੇ ਨਾਲ ਨਾਲ ਮਤਲਬ ਉਹੀ ਝੂਠ ਜਿਹੜਾ ਹੈ ਕਿ ਜੀ ਦੇਖੋ ਵੀਰ ਬਾਲ ਦਿਵਸ ਵੀ ਉਹ ਤਾਂ ਤੁਸੀਂ ਛੁਟਿਆ ਰਹੇ ਹੋ, ਜਿਵੇਂ ਤੁਸੀਂ ਵੀਰ ਸਾਵਰਕਰ ਬਣਾਇਆ ਹੋਇਆ, ਜਿਵੇਂ ਤੁਸੀਂ ਸਿੱਖਾਂ ਦਾ ਸ਼ਹੀਦ ਬੱਚਾ ਹਕੀਕਤ ਨੂੰ ਵੀਰ ਹਕੀਕਤ ਰਾਏ ਬਣਾ ਕੇ ਇਹ ਗੁਰੂ ਕੇ ਸਾਹਿਬਜ਼ਾਦੇ ਜਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਵਾਲੇ ਤੁਸੀਂ ਕੋਈ ਵਡਿਆ ਨਹੀਂ ਰਹੇ, ਤੁਸੀਂ ਉਹਨਾਂ ਨੂੰ ਛੁਟਿਆ ਰਹੇ ਹੋ। ਤੇ ਇਸ ਸਾਰੇ ਦੇ ਚੱਲਦੇ ਆ ਜੇ ਹੁਣ ਦੂਸਰੇ ਪਾਸੇ ਦੇਖਣਾ ਹੋਏ, ਇੱਕ ਪਾਸੇ ਤਾਂ ਗੰਗਾਨਗਰ ਦੇ ਔਰ ਹਨੂਮਾਨਗੜ੍ਹ ਦੇ ਸਿੱਖਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਨੇ, ਦੂਸਰੇ ਪਾਸੇ ਗੁੰਡਾ ਬਲਾਤਕਾਰੀ ਜਬਰ ਜਨਾਹ ਕਰਨ ਵਾਲਾ ਸੌਦਾ ਸਾਧ ਰਾਮ ਰਹੀਮ ਉਹਨੂੰ ਅਗੇਨ 3 ਹਫ਼ਤੇ ਦੀ ਪੈਰੋਲ ਦੇ ਉੱਤੇ ਛੱਡਿਆ ਗਿਆ। ਹੁਣ ਕੋਈ ਪੁੱਛੇਗਾ ਕਿ ਜੀ ਗੱਲ ਤਾਂ ਅਸੀਂ ਰਾਜਸਥਾਨ ਦੀ ਕਰ ਰਹੇ ਹਾਂ, ਮੋਦੀ ਦੀ ਕਰ ਰਹੇ ਹਾਂ, ਇਹਦੇ ਨਾਲ ਕੀ ਤਾਲੁਕ ਹੈ? ਇਹ ਜਿਹੜਾ ਸੌਦਾ ਸਾਧ ਹੈ ਇਹ ਗੰਗਾਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਇਹਦਾ ਪਿੰਡ ਉੱਥੇ ਹੈ ਔਰ ਇਸ ਦੇ ਚੇਲੇ ਬਾਲ ਕੇ ਇਸ ਬੈਲਟ ਦੇ ਵਿੱਚ ਵੀ ਕਾਫੀ ਨੇ, ਜਿਵੇਂ ਹਰਿਆਣੇ ਦੇ ਵਿੱਚ ਡੇਰਾ ਦਾ ਹੈੱਡਕੁਆਟਰ ਸਰਸਾ 'ਚ ਬਣਾਇਆ ਹੋਇਆ। ਹੁਣ ਇਹ ਪਿਛਲੇ 20 ਸਾਲ ਦੀ ਇਹਨੂੰ ਕੈਦ ਹੈ, ਜਿਹਦੇ 'ਚ ਮਰਡਰ 'ਚ ਵੀ ਰੇਪ 'ਚ ਵੀ।
ਔਰ ਪਿਛਲੇ 2 ਸਾਲ 'ਚ ਇਹ 6 ਮਹੀਨੇ ਤੋਂ ਜ਼ਿਆਦਾ ਹੈ, ਉਹਦੀ 6ਵੀਂ ਪੈਰੋਲ ਹੈ। ਜੀ ਹੁਣ ਛੱਡਿਆ ਕਿਉਂ ਹੈ? ਕਿਉਂਕਿ ਵੋਟਾਂ ਰਾਜਸਥਾਨ 'ਚ ਪਵਾਉਣੀਆਂ ਨੇ। ਹੁਣ ਇਹ ਉੱਥੋਂ ਨਿਕਲ ਕੇ ਜਿਹੜਾ ਹੈ, ਇਹ ਸੁਨਾਰੀਆ ਜੇਲ੍ਹ ਹੈ ਜ਼ਿਲ੍ਹਾ ਰੋਹਤਕ ਦੀ, ਉਸ 'ਚੋਂ ਦੌੜਿਆ, ਉਸ ਤੋਂ ਨਿਕਲਿਆ ਤੇ ਜਾ ਕੇ ਡੇਰਾ ਲਾਏਗਾ ਬਾਗਪਤ 'ਚ, ਯੂਪੀ 'ਚ, ਜਿੱਥੇ ਅਗੇਨ ਬੀਜੇਪੀ ਦੀ ਹੁਣ ਹਰਿਆਣੇ ਦੀ ਖੱਟੜ ਸਰਕਾਰ ਦੀ ਮਦਦ ਨਾਲ ਇਹ ਬਾਰ-ਬਾਰ ਇਹਨੂੰ ਫਰਲੋ ਪੈਰੋਲ ਦੇ ਨਾਂ ਥੱਲੇ ਛੱਡਿਆ ਜਾ ਰਿਹਾ। ਦੂਜੇ ਪਾਸੇ ਜਦੋਂ ਅਸੀਂ ਕੌਮੀ ਇਨਸਾਫ ਮੋਰਚੇ ਦੀ ਗੱਲ ਕਰਦੇ ਹਾਂ, 30 ਸਾਲ ਤੋਂ ਬੰਦੀ ਬੈਠੇ ਸਾਡੇ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਦੂਜੇ ਉਹ ਪਾਂਡੀਆਂ ਵਾਂਗ 20-22 ਲੱਖ ਦਸਤਖਤ ਕਹਿੰਦੇ ਜੀ ਅਸੀਂ ਕਰਾਏ, ਉਹ ਪੰਡ ਚੁੱਕ ਕੇ ਜਿਹੜੀ ਹੈ ਉਹ ਚੰਡੀਗੜ੍ਹ ਗਵਰਨਰ ਦੇ ਦਫ਼ਤਰ ਜਾਂਦੇ ਨੇ ਮਿਲਣ ਕੇ ਜੀ ਇਹਨਾਂ ਨੂੰ ਛੱਡੋ, ਤੇ ਉਹ ਵੀ ਕਹਿੰਦੇ ਨਾ ਨਾ ਇਹ ਟਰੱਕ ਤੋਂ ਆਪਣਾ ਬਾਹਰ ਹੀ ਰੱਖੋ, ਟਰੱਕ 'ਚ ਲੱਦ ਕੇ ਲਗਾਏ, ਤੁਸੀਂ ਸਾਨੂੰ ਪੈਨ ਡਰਾਈਵ ਦੇ, ਮਤਲਬ ਮਜ਼ਾਕ। ਲੇਕਿਨ ਦੂਸਰੇ ਪਾਸੇ ਇਸ ਗੁੰਡੇ ਨੂੰ ਉਹਨਾਂ ਨੇ ਛੱਡਿਆ ਪਹਿਲਾਂ ਵੀ ਹੁਣ ਵੀ, ਕਿਉਂਕਿ ਰਾਜਸਥਾਨ 'ਚ ਸੌਦਾ ਸਾਧ ਦੇ ਚੇਲੇ ਦੀਆਂ ਵੋਟਾਂ ਬੀਜੇਪੀ ਦੇ ਬਕਸਿਆਂ 'ਚ ਪਵਾਉਣੀਆਂ ਨੇ, ਔਰ ਸਿੱਖਾਂ ਨੂੰ ਹਨੂਮਾਨਗੜ੍ਹ 'ਚ ਔਰ ਗੰਗਾਨਗਰ 'ਚ ਖਲੋ ਕੇ ਮੋਦੀ ਜਿਹੜਾ ਹੈ ਉਹ ਫੁੱਲੀਆਂ ਪਤਾਸੇ ਵੰਡ ਰਿਹਾ ਕਿ ਜੀ ਦੇਖੋ ਜਿੰਨੀ ਅਸੀਂ ਹਮਦਰਦੀ ਸਿੱਖਾਂ ਦੇ ਨਾਲ ਰੱਖਦੇ, ਪਰ ਉਸੇ ਰਾਜਸਥਾਨ ਦੇ ਇੱਕ ਹੋਰ ਖੂੰਜੇ ਦੇ ਵਿੱਚ ਉਹਨਾਂ ਦਾ ਦਾਈਆ ਵਜ਼ੀਰ ਕਹਿ ਰਿਹਾ ਗੁਰਦੁਆਰੇ ਸਾਫ਼ ਕਰ ਦਿਓ, ਮਸੀਤਾਂ ਸਾਫ਼ ਕਰ ਦਿਓ, ਇਹ ਨਾਸੂਰ ਨੇ। ਹੁਣ ਇਹ ਸਾਰੇ ਖਬਰਾਂ ਤਾਂ ਅਸੀਂ ਕੋਈ ਉੱਥੋਂ ਤਾਂ ਨਹੀਂ ਲੈ ਕੇ ਆਉਂਦੇ, ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਕਿ ਜੀ ਇਹ ਜਿਹੜੀ ਸਾਨੂੰ ਕਿਉਂ ਨਹੀਂ ਨਜ਼ਰ ਆਉਂਦਾ, ਕਿਉਂਕਿ ਜਦੋਂ ਤੁਸੀਂ ਇਸ ਸਾਰੇ ਨੂੰ ਦੇਖੋਗੇ ਤਾਂ ਤੁਹਾਨੂੰ ਸਮਝ ਆਏਗੀ ਕਿ ਮਲਟੀਪਲ ਲੈਵਲ ਦੇ ਉੱਤੇ ਇਹਨਾਂ ਦਾ ਹੇਟ ਕੈਂਪੇਨ। ਅਸੀਂ ਉਸ ਚੰਦਰੇ ਦੀ ਗੱਲ ਕਰਕੇ ਹਟੇ ਆ ਪਹਿਲੇ ਸੈਗਮੈਂਟ, ਕਿ ਚੰਦਰਾ ਆਰੀਆ ਉਹ ਕੈਨੇਡੀਅਨ ਪਾਰਲੀਮੈਂਟ ਦਾ ਇਲੈਕਟਡ ਮੈਂਬਰ ਹੋਣ ਦੇ ਨਾਤੇ ਡਟ ਕੇ ਝੂਠ ਬੋਲ ਰਿਹਾ ਜੀ। ਪਿਛਲੇ ਕਈ ਸਾਲਾਂ ਤੋਂ ਮੰਦਰਾਂ ਦੇ ਉੱਤੇ ਲਗਾਤਾਰ ਹਮਲੇ ਹੋਏ ਨੇ ਔਰ ਹੋ ਰਹੇ ਨੇ, ਔਰ ਸਰਕਾਰ ਜਿਹੜੀ ਆ ਉਹ ਕੁਛ ਨਹੀਂ ਕਰ ਰਹੀ, ਔਰ ਮੈਂ ਤਾਂ ਟੁੱਟੇ ਰਿਕਾਰਡ ਵਾਂਗੂ, ਟੁੱਟੇ ਵਾਜੇ ਵਾਂਗੂ। ਲੇਕਿਨ ਇੱਥੇ ਅਸੀਂ ਦੇਖ ਰਹੇ ਹਾਂ ਕਿ ਭਾਈ ਉਹ ਮਾਹੌਲ ਸਿਰਜ ਰਹੇ ਨੇ। ਜਦੋਂ ਬਾਰ-ਬਾਰ ਕੈਨੇਡਾ 'ਚ ਮੰਦਰਾਂ ਤੇ ਹਮਲਾ ਜਾਂ ਆਸਟ੍ਰੇਲੀਆ 'ਚ ਮੰਦਰਾਂ ਤੇ ਹਮਲੇ ਦੀ ਗੱਲ ਕਰਦੇ ਨੇ, ਇਹ ਆਪਣੇ ਹਿੰਦੂ ਤਵੀ ਕਾਡਰ ਨੂੰ ਤਿਆਰ ਕਰ ਰਹੇ ਨੇ ਕਿ ਜਦੋਂ ਉਹਨਾਂ ਨੇ ਗੁਰਦੁਆਰਿਆਂ ਤੇ ਹਮਲੇ ਕਰਨੇ ਨੇ ਤਾਂ ਉਹਦੀ ਜਿਹੜੀ ਹੈ ਉਹ ਲੌਜਿਸਿਟੀ ਜਾਂ ਉਸ ਦੀ ਯਥਾਰਥਤਾ ਇਹਦੇ ਨਾਲ ਪ੍ਰੂਵ ਕਰਨਗੇ। ਦੇਖੋ ਜੀ, ਕਿਉਂਕਿ ਬਾਹਰ ਮੰਦਰਾਂ ਤੇ ਹਮਲੇ ਹੁੰਦੇ ਨੇ, ਅਸੀਂ ਵੀ ਉਹ ਅਕਾਊਂਟ ਬਰਾਬਰ ਕਰ ਰਹੇ ਹਾਂ। ਸੋ ਇਸ ਲੈਵਲ ਦਾ ਇਹਨਾਂ ਦਾ ਇਹ ਫੈਲਾਇਆ ਹੋਇਆ ਚੱਕਰਵਿਊਹ ਹੈ, ਤੇ ਅਸੀਂ ਆਪਣਿਆਂ ਨੂੰ ਤਾਂ ਕੀ ਕਹਿ ਸਕਦੇ ਹਾਂ ਕਿ ਭਾਈ ਕਿੰਨੀ ਕੁ ਵਾਰ ਕਿ ਤੁਸੀਂ ਇਹਨਾਂ ਦੇ ਇਸ ਚੱਕਰਵਿਊਹ ਤੋਂ ਬਚੋ। ਇਸ ਵੇਲੇ ਇੱਕ ਗੱਲ ਦੇ ਉੱਤੇ ਫੋਕਸ ਹੋਏ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।